ਜੀ ਪਿਆਰਿਓ, ਇੱਕ ਵਾਰ ਫੇਰ ਗੋਦੀ ਮੀਡੀਆ ਨੇ ਦਿਲਜੀਤ ਦੋਸਾਂਝ ਤੋਂ ਬਾਅਦ ਇੱਕ ਹੋਰ ਪੰਜਾਬੀ ਐਕਟਰ ਦੇ ਖਿਲਾਫ ਪੂਰਾ ਇੱਕ ਮੁਹਾਜ਼ ਬਣਾ ਲਿਆ ਹੈ। ਅਸਲ ਵਿੱਚ ਅਸੀਂ ਇਹ ਵੇਖਣਾ ਹੈ ਕਿ ਇਹ ਜਿਹੜੀ ਮੁਹਾਜ਼ਰ ਆਈ ਹੈ ਇਹ ਸਿਰਫ ਔਰ ਸਿਰਫ ਪੰਜਾਬੀ ਫਿਲਮ ਇੰਡਸਟਰੀ ਔਰ ਪੰਜਾਬੀ ਜਿਹੜੇ ਕਲਾਕਾਰ ਨੇ ਉਹਨਾਂ ਦੇ ਖਿਲਾਫ ਹੀ ਕਿਉਂ ਹੁੰਦੀ ਹੈ। ਤੁਸੀਂ ਇਹ ਵੇਖੋ ਕਿ ਅਗਰ ਪਹਿਲਗਾਮ ਵਾਕੇ ਤੋਂ ਪਹਿਲੇ ਜਿਹੜੀਆਂ ਬਣੀਆਂ ਫਿਲਮਾਂ ਨੇ ਔਰ ਉਹਦਾ ਠੀਕ ਹੈ, ਪੰਜਾਬੀ ਜਿਹੜੇ ਵੀ ਐਕਟਰ ਨੇ ਉਹਨਾਂ ਧਿਆਨ ਨਹੀਂ ਰੱਖਿਆ, ਖਿਆਲ ਵੀ ਰੱਖਿਆ, ਉਸ ਤੋਂ ਬਾਅਦ ਕੋਈ ਫਿਲਮ ਨਹੀਂ ਬਣੀ। ਜੇ ਤੁਸੀਂ ਇਹੀ ਪੰਜਾਬੀ ਇੰਡਸਟਰੀ ਦੇ ਨਾਲ ਔਰ ਪੰਜਾਬੀ ਕਲਾਕਾਰਾਂ ਦੇ ਨਾਲ ਕਰਨਾ ਹੈ ਕਿ ਪਹਿਲਗਾਮ ਵਾਕੇ ਤੋਂ ਪਹਿਲੇ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਨੇ 2 ਮਹੀਨੇ 4 ਮਹੀਨੇ ਉਹਨਾਂ ਨੂੰ ਵੀ ਤੁਸੀਂ ਇੰਡੀਆ ਦੇ ਵਿੱਚ ਬੈਨ ਕਰ ਰਹੇ ਹੋ, ਤੇ ਫਿਰ ਗੈਰਤ ਦਾ ਮੁਜ਼ਾਹਰਾ ਇਹ ਹੁੰਦਾ ਹੈ ਕਿ ਫਿਰ ਹਿੰਦੀ ਫਿਲਮਾਂ ਦੇ ਵਿੱਚ ਜਿਹੜੇ ਕੰਟੈਂਟ ਹੈ ਪਾਕਿਸਤਾਨੀ ਉਹ ਕਿਉਂ ਨਹੀਂ ਬੈਨ ਹੋ ਰਿਹਾ। ਅੱਛਾ, ਬੈਨ ਸਿਰਫ ਕੀ ਹੋ ਰਿਹਾ ਜਿਹੜਾ ਪੰਜਾਬੀ ਲੈਂਗੁਏਜ ਵਿੱਚ ਹੈ, ਪੰਜਾਬੀ ਜ਼ੁਬਾਨ ਵਿੱਚ ਹੈ, ਪੰਜਾਬੀ ਕਲਾਕਾਰ ਨੇ, ਪੰਜਾਬੀ ਫਿਲਮ ਹੈ, ਪੰਜਾਬੀ ਸਿੰਗਿੰਗ ਹੈ, ਪੰਜਾਬੀ ਗਾਣ ਨੇ, ਸਿਰਫ ਉਹ ਬੈਨ ਕਿਉਂ ਹੋ ਰਹੇ ਨੇ। ਔਰ ਦੇਖੋ ਨਾ ਤੁਸੀਂ, ਅਗਰ ਇੰਡੀਅਨ ਜਿਹੜੀ ਹਿੰਦੀ ਫਿਲਮਿੰਗ ਇੰਡਸਟਰੀ ਹੈ, ਹਿੰਦੀ ਸਿਨੇਮਾ ਹੈ, ਉਹਦੇ ਵਿੱਚ ਆਤਿਫ ਅਸਲਮ ਤੋਂ ਲੈ ਕੇ ਔਰ ਰਾਹਤ ਫਤਿਹ ਅਲੀ ਔਰ ਬਹੁਤ ਸਾਰੇ ਕਲਾਕਾਰ ਜਿਨ੍ਹਾਂ ਦੇ ਬੇਸ਼ੁਮਾਰ ਗਾਣੇ ਰਿਕਾਰਡ ਹੋਏ ਨੇ, ਉਹਨਾਂ ਜਵੇਦ ਸ਼ੇਖ ਔਰ ਹੋਰ ਪਾਕਿਸਤਾਨੀ ਵੀਨਾ ਮਲਕ ਹੈ, ਉਧਰ ਫਵਾਦ ਖਾਨ ਹੈ। ਅੱਛਾ, ਇਹਨਾਂ ਨੇ ਵੀ ਤੇ ਹਿੰਦੀ ਇੰਡਸਟਰੀ ਦੇ ਵਿੱਚ ਕੰਮ ਕੀਤਾ ਹੈ ਨਾ। ਮੈਨੂੰ ਲੱਗ ਰਿਹਾ ਹੈ ਕਿ ਹਿੰਦੁਸਤਾਨ ਔਰ ਪਾਕਿਸਤਾਨ ਦੇ ਵਿੱਚ ਜਿਹੜਾ ਮਾਫੀਆ ਹੈ, ਇੱਧਰ ਉਰਦੂ ਦੇ ਨਾਂ ਤੇ ਉਧਰ ਹਿੰਦੀ ਦੇ ਨਾਂ ਤੇ, ਇਹਨਾਂ ਦਾ ਕੰਮ ਇੱਕੋ ਹੀ ਹੈ ਕਿ ਪੰਜਾਬੀਆਂ ਦੀ ਔਰ ਪੰਜਾਬ ਦੀ ਮੁਖਾਲਫਤ ਕਿਵੇਂ ਕਰਨੀ ਹੈ। ਹੁਣ ਦੇਖੋ, ਇਹ ਸਾਰਾ ਅਗਰ ਵਿਵਾਦ ਚੱਲਦਾ ਹੈ ਤੇ ਤੁਸੀਂ ਉਹਨੂੰ ਵੀ ਫਿਰ ਰਿਮੂਵ ਕਰੋ, ਉਹਦੇ ਤੇ ਵੀ ਪਾਬੰਦੀ ਲਾਓ, ਲੇਕਿਨ ਉਹਦੇ ਵਿੱਚ ਇਨਵੋਲਵਮੈਂਟ ਹੈ ਹਿੰਦੀ ਸਿਨੇਮਾ ਦੀ, ਉਹਦੇ ਉੱਤੇ ਕੋਈ ਵੀ ਹਟਕ ਨਹੀਂ ਹੈ, ਕੋਈ ਇਤਰਾਜ਼ ਨਹੀਂ ਹੈ, ਕੋਈ ਮਾਮਲਾ ਨਹੀਂ ਹੈ, ਕੋਈ ਮਸਲਾ ਨਹੀਂ ਹੈ। ਹੁਣ ਦੇਖੋ, ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ 4, ਅਮਰਿੰਦਰ ਗਿੱਲ ਔਰ ਸੀਮੀ ਚਾਲ ਦੀ ਫਿਲਮ ਹੈ, ਜਿਹਦੇ 3 ਜਿਹੜੇ ਭਾਗ ਨੇ ਪਹਿਲੇ ਬਹੁਤ ਮਾਨਤਾ ਖੱਟ ਚੁੱਕੇ ਨੇ, ਕਾਮੇਡੀ ਫਿਲਮ ਹੈ ਬੇਸਿਕਲੀ। ਔਰ ਉਹਦੇ ਨਾਲ ਵੀ ਇਹੀ ਹੈ ਕਿ ਗੋਦੀ ਮੀਡੀਆ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਹੁਣ ਅਮਰਿੰਦਰ ਗਿੱਲ ਦੀ ਉਸੇ ਤਰ੍ਹਾਂ ਹੀ ਮੁਖਾਲਫਤ ਹੋ ਰਹੀ ਹੈ ਜਿਵੇਂ ਦਿਲਜੀਤ ਦੋਸਾਂਝ ਦੀ ਹੋਈ ਸੀ। ਅਗਰ ਇਹਨਾਂ ਦੀ ਮੁਖਾਲਫਤ ਨੇ ਦਿਲਜੀਤ ਦੋਸਾਂਝ ਦਾ ਕੁਝ ਨਹੀਂ ਵਿਗਾੜਿਆ, ਦਿਲਜੀਤ ਦੋਸਾਂਝ ਵੀ ਚੁੱਪ ਕੀਤਾ ਰਿਹਾ, ਉਹਨੇ ਕੋਈ ਉਹਦਾ ਰਿਐਕਸ਼ਨ ਨਹੀਂ ਦਿੱਤਾ, ਇਸੇ ਤਰ੍ਹਾਂ ਹੀ ਅਮਰਿੰਦਰ ਗਿੱਲ ਨੇ ਵੀ ਫਿਲਹਾਲ ਹੁਣ ਤੱਕ ਕੋਈ ਰਿਐਕਸ਼ਨ ਨਹੀਂ ਦਿੱਤਾ। 1 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਫਿਲਮ ਚੱਲ ਮੇਰਾ ਪੁੱਤ 4 ਔਰ ਪੂਰੀ ਦੁਨੀਆ 'ਚ ਹੋ ਰਹੀ ਹੈ ਜਿਵੇਂ ਸਰਦਾਰ ਜੀ 3 ਹੋਈ ਸੀ, ਇਸੇ ਤਰ੍ਹਾਂ ਹੋ ਰਹੀ ਹੈ। ਮੈਂ ਤਮਾਮ ਜਿੰਨੇ ਵੀ ਸਾਡੇ ਪੰਜਾਬੀ ਕਲਾਕਾਰ ਨੇ ਜਾਂ ਪੰਜਾਬੀ ਸਰੋਤੇ ਨੇ, ਪੰਜਾਬੀ ਵਿਊਅਰਸ ਨੇ, ਦਰਸ਼ਕ ਨੇ, ਮੈਂ ਉਹਨਾਂ ਦੇ ਅੱਗੇ ਇਹੀ ਸਵਾਲ ਰੱਖਣਾ ਵਾ। ਸਿਰਫ ਇੱਕ ਸਵਾਲ ਇਹੀ ਹੈ ਕਿ ਅਗਰ ਮੁਖਾਲਫਤ ਕਰਨੀ ਹੈ ਇਹਨਾਂ ਨੇ ਕਿ ਠੀਕ ਹੈ ਪਾਕਿਸਤਾਨ ਇੰਡਸਟਰੀ ਦੇ ਵਿੱਚ ਜਾਂ ਇੰਡੀਅਨ ਇੰਡਸਟਰੀ ਦਾ ਜਿਹੜਾ ਪ੍ਰੋਬਲਮ ਇਹਨਾਂ ਨੇ ਕ੍ਰੀਏਟ ਕਰਨਾ ਹੈ, ਤੇ ਉਹਦੇ 'ਚ ਹਿੰਦੀ ਉਰਦੂ ਕਿਉਂ ਨਹੀਂ ਆਤੀ। ਤੁਸੀਂ ਇਹ ਗੌਰ ਕਰੋ ਨਾ, ਹਿੰਦੀ ਸਿਨੇਮਾ ਦੇ ਉੱਤੇ ਉਹ ਕਾਨੂੰਨ ਕਿਉਂ ਨਹੀਂ ਲਾਗੂ ਹੁੰਦੇ ਜੋ ਪੰਜਾਬੀ ਸਿਨੇਮਾ ਤੇ ਪੰਜਾਬੀ ਫਿਲਮ ਤੇ ਇਹ ਕਾਨੂੰਨ ਲਾਗੂ ਕਰ ਰਹੇ ਨੇ। ਉੱਥੇ ਦਿਲਜੀਤ ਹੋਵੇ, ਅਮਰਿੰਦਰ ਹੋਵੇ ਜਾਂ ਹੋਰ ਕੋਈ ਪੰਜਾਬੀ ਕਲਾਕਾਰ ਹੋਵੇ, ਉਹਦੇ ਉੱਤੇ ਇਹਨਾਂ ਨੂੰ ਫੌਰੀ ਤੌਰ ਤੇ ਸੈਂਸਰ ਬੋਰਡ ਵੀ ਯਾਦ ਆ ਜਾਂਦਾ ਹੈ, ਸਰਟੀਫਿਕੇਟ ਵੀ ਨਹੀਂ ਦਿੰਦੇ, ਪਾਬੰਦੀ ਵੀ ਲਾਉਂਦੇ ਨੇ, ਗੋਦੀ ਮੀਡੀਆ ਖੁੱਲ੍ਹ ਕੇ ਮੁਖਾਲਫਤ ਵੀ ਕਰਦਾ ਹੈ, ਬੜੀਆਂ ਵੱਡੀਆਂ ਗੱਲਾਂ ਵੀ ਕਰਦੇ ਨੇ। ਲੇਕਿਨ ਇਹੀ ਮਾਮਲਾ ਜਦੋਂ ਫਿਲਮ ਦੇ ਵਿੱਚ, ਹਿੰਦੀ ਫਿਲਮ ਦੇ ਵਿੱਚ ਆਉਂਦਾ ਹੈ ਔਰ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਤਮਾਮ ਤਰ ਲੋਕ ਆਉਂਦੇ ਨੇ, ਉਹਦੇ 'ਚ ਪਾਕਿਸਤਾਨੀ ਮੌਸੀਕਾਰ ਵੀ ਆਉਂਦੇ ਨੇ, ਪਾਕਿਸਤਾਨੀ ਸਿੰਗਰ ਵੀ ਆਉਂਦੇ ਨੇ, ਉਹਦੇ ਵਿੱਚ ਪਾਕਿਸਤਾਨੀ ਐਕਟਰ ਵੀ ਆਉਂਦੇ ਨੇ, ਲੇਕਿਨ ਉੱਥੇ ਕੋਈ ਗੱਲ ਨਹੀਂ ਹੁੰਦੀ, ਉੱਥੇ ਕੋਈ ਮਾਮਲਾ ਨਹੀਂ ਹੁੰਦਾ, ਉਹਦੇ ਉੱਤੇ ਕੋਈ ਪਾਬੰਦੀ ਦੀ ਗੱਲ ਨਹੀਂ ਹੈ, ਉਹਦੇ ਉੱਤੇ ਕਿਸੇ ਕਿਸਮ ਦਾ ਵਿਵਾਦ ਖੜਾ ਨਹੀਂ ਹੁੰਦਾ। ਇਹ ਆ ਜਾ ਕੇ ਸਿਰਫ ਔਰ ਸਿਰਫ ਪੰਜਾਬੀ ਫਿਲਮ ਇੰਡਸਟਰੀ ਔਰ ਪੰਜਾਬੀਆਂ ਦੇ ਖਿਲਾਫ ਹੀ ਇਹ ਮਾਮਲਾ ਕਿਉਂ ਹੈ। ਸਿਰਫ ਔਰ ਸਿਰਫ ਮੈਂ ਇਹਦੇ ਵਾਸਤੇ ਇਸ ਨੁਕਤੇ ਤੇ ਤੁਹਾਨੂੰ ਜ਼ਹਿਮਤ ਦੇਣਾ ਚਾਹ ਰਿਹਾ ਹਾਂ, ਇਹਦੇ ਤੇ ਮੈਂ ਗੌਰ ਕਰਵਾਉਣਾ ਚਾਹ ਰਿਹਾ ਕਿ ਗੌਰ ਕੀਤਾ ਜਾਵੇ ਕਿ ਇੰਜ ਕਿਉਂ ਹੋ ਰਿਹਾ ਹੈ। ਠੀਕ ਹੈ, ਕੁਝ ਐਕਟਰਸ ਜਿਹੜੇ ਨੇ ਉਹਨਾਂ ਨੇ ਗੱਲ ਕੀਤੀ, ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ, ਇਤਰੋਂ ਕੀਤੀ, ਉਹਨਾਂ ਨੂੰ ਇੱਕ ਕਲਾਕਾਰ ਹੀ ਰਹਿਣਾ ਚਾਹੀਦਾ ਸੀ, ਲੇਕਿਨ ਸਾਰਿਆਂ ਤੇ ਨਹੀਂ ਨਾ ਕੀਤੀ। ਇਹ ਤੇ ਉਹੀ ਗੱਲ ਹੋਈ ਕਿ ਸਾਰੀ ਜ਼ਿੰਦਗੀ ਤੁਸੀਂ ਕਿਸੇ ਦੀ ਸੇਵਾ ਕਰਦੇ ਰਹੋ, ਕਿਸੇ ਦਾ ਭਲਾ ਕਰਦੇ ਰਹੋ,
ਔਰ ਜਾਣੇ ਅਣਜਾਣੇ ਵਿੱਚ ਅਗਰ ਇੱਕ ਵਾਰੀ ਕੋਈ ਗਲਤੀ ਹੋ ਜਾਵੇ ਤਾਂ ਤਮਾਮ ਜ਼ਿੰਦਗੀ ਦੀਆਂ ਕੀਤੀਆਂ ਅੱਛਾਈਆਂ ਭਲੇ ਸਾਰਿਆਂ ਦੇ ਪਾਣੀ ਫਿਰ ਜਾਂਦਾ ਹੈ। ਉਹ ਸਾਰੇ ਖਤਮ ਹੋ ਜਾਂਦੇ ਨੇ। ਇਹ ਕਿਉਂ ਹੁੰਦਾ ਹੈ ਇਸ ਤਰ੍ਹਾਂ? ਖਾਸ ਕਰਕੇ ਮੈਂ ਕਹਾਂਗਾ ਕਿ ਪੰਜਾਬੀਆਂ ਦੀ ਜਦੋਂ ਨੇੜਤਾ ਹੁੰਦੀ ਹੈ, ਪੰਜਾਬੀ ਨੇੜੇ ਆਉਂਦੇ ਨੇ, ਜਾਂ ਪੰਜਾਬੀ ਸਿਨੇਮਾ ਅੱਗੇ ਜਾਂਦਾ ਹੈ, ਪੰਜਾਬੀ ਮਿਊਜ਼ਿਕ ਅੱਗੇ ਜਾਂਦਾ ਹੈ, ਪੰਜਾਬੀ ਇੰਡਸਟਰੀ ਅੱਗੇ ਜਾਂਦੀ ਹੈ, ਤੇ ਉਹਦਾ ਦੁੱਖ ਹਿੰਦੀ ਜਾਂ ਉਰਦੂ ਇੰਡਸਟਰੀ ਨੂੰ ਕਿਉਂ ਹੁੰਦਾ ਹੈ? ਇਹਨਾਂ ਨੂੰ ਵਕਤ ਕਿਉਂ ਪੈ ਜਾਂਦਾ ਹੈ? ਇਹਨਾਂ ਨੂੰ ਮਸਾਇਲ ਕਿਉਂ ਆਉਂਦੇ ਨੇ? ਇਹਨਾਂ ਵਾਸਤੇ ਇਹਨਾਂ ਦੇ ਅੰਦਰ, ਇਹਨਾਂ ਦੇ ਢਿੱਡ ਵਿੱਚ ਜਿਹੜਾ ਨਾ ਉਹ ਵੱਟ ਪੈਣੇ ਕਿਉਂ ਸ਼ੁਰੂ ਹੋ ਜਾਂਦੇ ਨੇ ਕਿ ਪੰਜਾਬੀ ਅੱਗੇ ਜਾ ਰਹੇ ਨੇ? ਅੱਛਾ, ਉੱਥੇ ਵੀ ਜਿੰਨਾ ਹਿੰਦੀ ਨੂੰ ਕੋਟ ਕੀਤਾ ਹੈ ਜਾਂ ਹਿੰਦੀ ਨੂੰ ਅੱਗੇ ਲਿਜਾਣ ਵਾਲੇ ਉਹ ਪੰਜਾਬੀ ਨੇ। ਉਹ ਭਾਵੇਂ ਸ਼ਾਇਰੀ ਹੋਵੇ, ਭਾਵੇਂ ਕਲਾ ਹੋਵੇ, ਐਕਟਿੰਗ ਹੋਵੇ, ਡਾਇਰੈਕਸ਼ਨ ਹੋਵੇ, ਉਹ ਸਾਰੇ ਦੇ ਸਾਰੇ ਪੰਜਾਬੀ ਨੇ। ਔਰ ਇੱਧਰ ਵੀ ਪਾਕਿਸਤਾਨ ਦੇ ਵਿੱਚ ਜਦੋਂ ਉਰਦੂ ਦੀ, ਤੁਸੀਂ ਉਰਦੂ ਦੇ ਜਿੰਨੇ ਵੱਡੇ ਸ਼ਾਇਰ ਨੇ ਉਹ ਸਾਰੇ ਪੰਜਾਬੀ ਨੇ। ਉਰਦੂ ਫਿਲਮ ਦੇ ਜਿੰਨੇ ਵੱਡੇ ਐਕਟਰ ਨੇ ਉਹ ਸਾਰੇ ਪੰਜਾਬੀ ਨੇ। ਉਰਦੂ ਫਿਲਮ ਨੂੰ ਜਿਹੜੇ ਵੱਡੇ ਪ੍ਰੋਡਿਊਸਰ ਨੇ ਸਾਰੇ ਪੰਜਾਬੀ। ਅੱਛਾ, ਇਹ ਪੰਜਾਬੀਆਂ ਨੂੰ ਸੋਚਣਾ ਚਾਹੀਦਾ ਹੈ, ਉਹਨਾਂ ਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ ਹੈ ਕਿ ਵੀ ਅਸੀਂ ਅਗਰ ਹੋਰ ਤੀਕਰ ਇਹਨਾਂ ਕੋਲੋਂ ਕੋ ਨੇਕ ਨਾਮੀ ਨਹੀਂ ਖੱਟ ਸਕੇ ਤੇ ਅੱਗੇ ਵੀ ਨਹੀਂ ਖੱਟਦੇ। ਔਰ ਸਭ ਤੋਂ ਵੱਡੀ ਮੁਖਾਲਫਤ ਪੰਜਾਬ ਦੀ ਪੰਜਾਬੀਅਤ ਦੀ ਇਹਨਾਂ ਨੇ ਹੀ ਕੀਤੀ। ਦੇਖੋ, ਪਹਿਲੇ ਧਰਮਾਂ ਦੇ ਵਿੱਚ ਵੰਡਿਆ, ਫਿਰ ਇਹ ਸਾਰੇ ਮਾਮਲਾਤ ਨੂੰ ਕਰਾ ਕੇ ਹੁਣ ਉਹਦੇ ਵਿੱਚ ਹੋਰ ਚੀਜ਼ਾਂ ਇਨਵੋਲਵ ਕਰ ਰਹੇ ਨੇ। ਯਾਨੀ ਮਕਸਦ ਹੈ ਕਿ ਪੰਜਾਬੀ ਨੂੰ ਲੈਕਡਾਊਨ ਕਿਸ ਤਰ੍ਹਾਂ ਕੀਤਾ ਜਾ ਸਕਦਾ, ਪੰਜਾਬੀ ਨੂੰ ਥੱਲੇ ਕਿਸ ਤਰ੍ਹਾਂ ਲਿਆਂਦਾ ਜਾ ਸਕਦਾ, ਲੇਕਿਨ ਜਦੋਂ ਰੱਬ ਰੱਖੇ ਉਹਨੂੰ ਕੌਣ ਚੱਕੇ। ਪੰਜਾਬੀ ਜੇ ਦੁਨੀਆ ਦੇ ਵਿੱਚ ਆਪਣਾ ਨਾਂ ਪੈਦਾ ਕਰ ਰਹੇ ਨੇ, ਪੰਜਾਬੀ ਆਪਣੇ ਆਪ ਨੂੰ ਮਨਵਾ ਰਹੇ ਨੇ ਤੇ ਉਹ ਆਪਣੀ ਮਿਹਨਤ ਨਾਲ ਮਨਵਾ ਰਹੇ ਨੇ। ਕਿਸੇ ਕੋਲੋਂ ਕੋਈ ਉਹਨਾਂ ਨੇ ਮੰਗ ਕੇ ਇਹ ਸ਼ੋਹਰਤ ਨਹੀਂ ਲਈ, ਜਾਂ ਕਿਸੇ ਦੇ ਕੋਲੋਂ ਉਹਨਾਂ ਨੇ ਕੋਈ ਮੌਸੀਕੀ, ਕੋਈ ਧੁਨਾਂ, ਕੋਈ ਗਾਣੇ ਲੈ ਨਹੀਂ। ਆਪਣੀ ਮੌਸੀਕੀ, ਆਪਣੇ ਗਾਣੇ, ਆਪਣੀਆਂ ਧੁਨਾਂ, ਆਪਣੀ ਆਵਾਜ਼, ਆਪਣੇ ਕਲਾਕਾਰ, ਇਹ ਤਮਾਮ ਤੱਕ ਆਪਣੇ ਨੇ, ਜਿਨ੍ਹਾਂ ਦੇ ਬਲ ਬੂਤੇ ਤੇ ਦਮ ਤੇ ਇਹਨਾਂ ਨੇ ਆਪਣਾ ਨਾਂ ਨਾਵਾਂ ਖੱਟਿਆ ਹੈ। ਸੋ ਪੰਜਾਬੀਓ ਇਸ ਚੀਜ਼ ਵੱਲ, ਇਸ ਗੱਲ ਵੱਲ ਜ਼ਰੂਰ ਧਿਆਨ ਦਿਓ ਕਿ ਸਾ ਉਮਰਾਂ ਲੰਘ ਗਈਆਂ, ਅਸੀਂ ਹਿੰਦੀ ਉਰਦੂ ਦੀ ਸੇਵਾ ਕਰਦੇ ਹਾਂ, ਜੇ ਪੰਜਾਬੀਆਂ ਨੂੰ ਉਹਦੇ ਕੋਲੋਂ ਕੋਈ ਵਫਾ ਨਹੀਂ ਨਾ ਲੱਭੀ ਤੇ ਅੱਗੇ ਵੀ ਨਹੀਂ ਲੱਭਦੀ। ਤੇ ਵਾਸਤਾ ਜੇ ਇਹ ਉਰਦੂ ਔਰ ਹਿੰਦੀ ਦਾ ਖਹਿੜਾ ਛੱਡ ਦਿਓ, ਆਪਣੀ ਜ਼ੁਬਾਨ ਵੱਲ ਲਾਓ, ਆਪਣੇ ਕਲਾਕਾਰਾਂ ਨੂੰ ਪ੍ਰਮੋਟ ਕਰੋ, ਆਪਣੀ ਕਲਾ ਨੂੰ ਪਛਾਣੋ, ਆਪਣੇ ਆਪ ਨੂੰ ਪਛਾਣੋ, ਪੰਜਾਬੀਅਤ ਨੂੰ ਪਛਾਣੋ। ਪੰਜਾਬ ਜ਼ਿੰਦਾਬਾਦ।